ਇਹ ਨਬੀਲ ਦਾ ਰਕਬਾ ਸ਼ੁਰੂ ਹੋ ਰਿਹਾ, ਦੱਸੋ ਨਾ ਉਹਨਾਂ ਨੂੰ। ਮਾਸ਼ਾਅੱਲਾ ਜੀ ਆਪਣਾ ਰਕਬਾ ਆ ਗਿਆ ਜੀ। ਹਾਂ। ਲਓ ਜੀ ਇੱਥੋਂ ਨਾਜ਼ਰੀਨ ਵੇਖ ਲਓ, ਇੱਥੋਂ ਸਾਡਾ ਰਕਬਾ ਸ਼ੁਰੂ ਹੋ ਗਿਆ। ਹੁਣ ਭਾਵੇਂ ਇਹਨੂੰ ਤੁਸੀਂ ਰਕਬਾ ਆਖ ਲਓ ਤੇ ਭਾਵੇਂ ਰੇਤ ਦੇ ਟਿੱਬੇ ਆਖ ਲਓ, ਇਹ ਤੁਹਾਡੀ ਮਰਜ਼ੀ। अस्सलाम वालेकुम दोस्तों, की हाल है? ठीक हो? ਅਸੀਂ ਅੱਜ ਨਾ ਤਹਿਸੀਲ ਚਬਾਰਾ ਡਿਸਟ੍ਰਿਕਟ ਲਿਆ ਜੀ ਹਾਂ। ਸਰ ਇਮਰਾਨ ਸਾਹਿਬ ਤੇ ਇਹ ਸਾਡੇ ਦੋਸਤ ਨੇ ਇਮਰਾਨ ਭਾਈ, ਅਸੀਂ ਇਹਨਾਂ ਕੋਲ ਹਾਜ਼ਰ ਹੋਏ ਆ ਚਨਿਆਂ ਦੇ ਹਵਾਲੇ ਨਾਲ ਤੁਹਾਨੂੰ ਕੁਝ ਮਾਲੂਮਾਤ ਦੇਵਾਂਗੇ। अस्सलाम वालेकुम जी। ਵਾਲੇਕੁਮ अस्सलाम। ਕੀ ਹਾਲ ਇਮਰਾਨ ਭਾਈ? ਅਲਹਮਦੁਲਿल्लाह। ਅੱਛਾ, ਸਾਨੂੰ ਤੁਸੀਂ ਇਹ ਦੱਸਣਾ ਹੈ ਵੀ ਤੁਸੀਂ ਚਨਿਆਂ ਦੀ ਕਾਸ਼ਤ ਕਰਦੇ ਜੇ, ਪਹਿਲੇ ਤੇ ਇਹ ਦੱਸੋ ਕਿੰਨੇ ਰਕਬੇ ਤੇ ਮਾਸ਼ਾਅੱਲਾ ਆਪਣੀ ਕਾਸ਼ਤ ਤੇ? अपनी काश्त अल्हम्दुलिल्लाह है 120-30 एकड़ ते है। माशाल्लाह 120-30 एकड़ ਤੇ। जी हाँ। ਦੂਸਰਾ ਇਹ ਕੈਮਰਾ ਵਿਖਾਈ ਰਿਹਾ ਹੋਵੇਗਾ ਚਨੇ, ਇਹ ਤੁਸੀਂ ਬਗੈਰ ਪਾਣੀ ਤੋਂ ਕਾਸ਼ਤ ਕੀਤੇ ਹੋਏ ਨੇ? बिल्कुल जी, बगैर पानी तो ये काश्त होंदा भी बगैर पानी तो, पानी वाले भी होंदे ने, लेकिन ਜਿਹੜਾ ਤਕਰੀਬਨ ਇਸ ਏਰੀਆ ਜਿਹੜਾ ਤਹਿਸੀਲ ਚੁਬਾਰਾ ਦਾ ਜਿਹੜਾ ਵੀ ਥਲ ਏਰੀਆ ਉੱਥੇ ਤਕਰੀਬਨ ਆਲਮੋਸਟ ਯਾਨੀ ਕਿ ਨਾ ਇਹ ਸਾਰਾ ਬਗੈਰ ਪਾਣੀ ਤੋਂ ਹੀ ਕਾਸ਼ਤ ਹੁੰਦਾ। ਥੋੜਾ ਜਿਹਾ ਕੈਮਰਾ ਘੁਮਾਓ ਜੀ, ਵਿਖਾਓ ਏਰੀਆ, ਵਿਖਾਓ ਜਿਹੜਾ ਬਗੈਰ ਪਾਣੀ ਤੋਂ ਕਾਸ਼ਤ ਕੀਤੇ ਹੋਏ ਨੇ ਏਰੀਏ। ਅੱਛਾ ਸਰ, ਇਹ ਤੁਹਾਨੂੰ ਪੁੱਛਣਾ ਸੀ ਅਸੀਂ ਵੀ ਪਹਿਲੇ ਨੰਬਰ ਤੇ ਤਾਂ ਇਹਦੀ ਕਾਸ਼ਤ ਤੁਸੀਂ ਦੱਸਣੀ ਵੀ ਕਿਸ ਤਰ੍ਹਾਂ ਕਰਦੇ ਜੇ, ਵੀ ਇਹਨੂੰ ਤੁਸੀਂ ਕਿਸ ਤਰ੍ਹਾਂ ਕਾਸ਼ਤ ਕਰਦੇ ਜੇ, ਸਹੀ ਇਹ ਦੱਸੋ ਸਾਨੂੰ, ਫਿਰ ਅਸੀਂ ਤੁਹਾਨੂੰ ਅਗਲੀ ਗੱਲ। ਇਹ ਜੀ ਕਾਸ਼ਤ ਹੁੰਦੀ ਹੈ ਡਰਿਲ ਦੇ ਜ਼ਰੀਏ, ਡਰਿਲ ਦੇ ਜ਼ਰੀਏ ਟਰੈਕਟਰ ਨਾਲ ਮਖਸੂਸ ਇੱਕ ਡਰਿਲ ਹੈ ਚੰਨੇ ਦੀ, ਅੱਛਾ, ਜਿਹਦੇ ਜ਼ਰੀਏ ਕਾਸ਼ਤ ਹੁੰਦੀ ਹੈ, ਯਾਨੀ ਕਿ ਪਰ ਏਕੜ 25 ਤੋਂ 30 ਏਕੜ ਬੀਜ ਇਹਦੇ ਚ ਇਸਤੇਮਾਲ ਹੁੰਦਾ ਹੈ। 25 ਤੋਂ 30 ਕਿਲੋ 30 ਕਿਲੋ ਬਿਲਕੁਲ ਪਰ ਏਕੜ ਬੀਜ ਇਸਤੇਮਾਲ ਹੁੰਦਾ ਹੈ ਡਰਿਲ ਨਾਲ। ਹਾਂਜੀ, ਡਰਿਲ ਦੇ ਆ ਅੱਜ ਕਿਨਾਂ ਨਾਲ ਡਰਿਲ ਨਾਲ ਹੀ ਨਾਲੀਆਂ ਕਿਰੀਆਂ ਨੇ। ਹਾਂਜੀ ਬਿਲਕੁਲ। ਅੱਛਾ, ਤੇ ਦੂਸਰਾ ਤੁਸੀਂ ਇਹ ਦੱਸਣਾ ਹੈ ਵੀ ਜਿਹੜੀ ਬੀਜ ਹੈ ਇਹ ਕਿਹੜੀ ਵੈਰਾਈਟੀ ਤੁਸੀਂ ਕਾਸ਼ਤ ਕੀਤੀ ਆ? ਜਿਹੜੀ ਇਹ ਹੈ ਜੀ ਕੋਹਿਨੂਰ। ਕੋਹਿਨੂਰ। ਜੀ ਹਾਂ। ਅੱਛਾ, ਜਦੋਂ ਤੁਸੀਂ ਕਾਸ਼ਤ ਕਰਦੇ ਜੀ ਹਾਂ, ਉਦੋਂ ਤੁਸੀਂ ਕੋਈ ਲੱਭਦੇ ਜੇ ਵੀ ਵੱਤਰ ਆ ਗਿਆ ਜ਼ਮੀਨ 'ਚ, ਬਾਰਿਸ਼ ਪੈ ਗਈ ਜਾਂ ਨਹੀਂ ਪਈ, ਜਾਂ ਅੱਲਾ ਦੇ ਤਵੱਕਲ ਤੇ ਇਹਨੂੰ ਤੁਸੀਂ ਕਾਸ਼ਤ ਕਰਦੇ ਜੀ? ਕੀ ਬਸ ਇਹਦਾ ਜਿਹੜਾ ਹੈ ਮਹੀਨਾ ਹੈ ਇਹਦੀ ਕਾਸ਼ਤ ਦਾ, ਉਹ ਹੈ ਅਕਤੂਬਰ ਦੇ ਐਂਡ ਤੇ ਨਾ, ਅਕਤੂਬਰ ਦੇ ਐਂਡ ਤੇ ਸ਼ੁਰੂ ਹੋ ਜਾਂਦਾ, ਯਾਨੀ ਕਿ ਨਾ ਉਹ ਅਕਤੂਬਰ ਦੇ ਸ਼ੁਰੂ ਆਪਣਾ 15 ਅਕਤੂਬਰ ਤੋਂ ਬਾਅਦ ਇਹਦੀ ਸ਼ੁਰੂ ਹੋ ਜਾਂਦੀ, ਇਹਦੀ ਬਿਜਾਈ ਸ਼ੁਰੂ ਹੋ ਜਾਂਦੀ 15 ਤੇ ਮੌਸਮ ਹਾਂ ਥੋੜਾ ਬਹੁਤ ਠੰਡਾ ਹੁੰਦਾ, ਅਗਰ ਬਾਰਿਸ਼ ਆ ਜਾਏ ਤੇ बेहतरीन, अगर ना भी है फिर भी इनकी काश्त हो जाती है ना। ये तो माशाल्लाह बहुत ही जबरदस्त किस्म का खड़ा है। देखो जी, बड़ा ही माशाल्लाह अच्छा खड़ा, अल्लाह पाक इहदी बरकत करे इहदे विच। लेकिन ਅਸੀਂ ਇਹ ਪੁੱਛਣਾ ਚਾਹਨਾ, ਬਿਲਕੁਲ ਪਾਣੀ ਨਹੀਂ ਤੁਸੀਂ ਲਾਇਆ? ਬਿਲਕੁਲ ਨਹੀਂ ਲਾਇਆ, ਸਿਰਫ ਬਾਰਿਸ਼। ਅੱਛਾ, ਬਾਰਿਸ਼ਾਂ ਕਿੰਨੀਆਂ ਹੋਈਆਂ ਨੇ? ਬਾਰਿਸ਼ਾਂ ਬਸ ਇਹ ਹੁਣ ਹੋ ਗਈਆਂ ਨੇ ਜਿਹੜੀਆਂ ਆਪਣਾ ਇੱਕ ਕੋਈ ਹਫਤਾ ਇੱਕ ਪਹਿਲੇ ਹੋਈ ਹੈ, ਤੇ ਉਸ ਤੋਂ ਪਹਿਲੇ ਜਦੋਂ ਬਿਜਾਈ ਹੋਈ ਉਸ ਟਾਈਮ ਵੀ ਹੋ ਗਈਆਂ ਸੀ ਮਾਸ਼ਾਅੱਲਾ। ਇਹਦੇ ਸਰ ਖਰਚਾ ਫਿਰ ਤੁਹਾਡਾ ਕਿੰਨਾ ਆਉਂਦਾ? ਖਰਚਾ ਕੀ ਆਉਂਦਾ? ਖਰਚਾ ਇਹਦੇ ਵਿੱਚ ਹੈ ਬਸ ਇੱਕ ਕਾਸ਼ਤ ਦਾ ਆਇਆ, ਕਾਸ਼ਤ ਦਾ ਹੈ, ਬੀਜ ਦਾ ਹੈ, ਜੜੀ ਬੂਟੀ ਹੈ ਜਿਹੜੀ ਜਿਸ ਤਰ੍ਹਾਂ ਇਹ ਹੈ। ਅੱਛਾ, ਇਹਦੇ ਯਾਨੀ ਕਿ ਉਹ ਗੋਡੀ ਕਰਾਈ ਦੀ ਹੈ, ਯਾਨੀ ਕਿ ਇਹ ਤੁਸੀਂ ਕਢਵਾ ਦਿੰਦੇ ਆ? ਹਾਂਜੀ। ਅੱਛਾ, ਇਹ ਤੁਸੀਂ ਮਜ਼ਦੂਰ ਲਾ ਕੇ? ਹਾਂਜੀ। ਅੱਛਾ, ਬਾਕੀ ਥ੍ਰੈਸ਼ਰ ਦਾ ਹੈ, ਬਸ ਇਸ ਤੋਂ ਇਲਾਵਾ ਹੋਰ ਕਟਾਈ ਦਾ ਹੈ। ਯਾਨੀ ਕਟਾਈ ਤੇ ਥ੍ਰੈਸ਼ਰ ਦਾ, ਹਾਂਜੀ, ਤੇ ਜਾਂ ਇਹਦੇ ਬੀਜ ਦਾ ਖਰਚਾ? ਬੀਜ ਦਾ ਖਰਚਾ ਜੜੀ ਬੂਟੀਆਂ ਨਹੀਂ ਹੁੰਦਾ, ਕੋਈ ਨਹੀਂ ਹੈ। ਨਾਜ਼ਰੀਨ, ਬੜੀ ਹੀ ਅੱਛੀ ਗੱਲ ਹੈ ਕਿ ਇਹ ਬਗੈਰ ਖਾਦ ਤੋਂ ਬਗੈਰ ਸਪਰੇ ਤੋਂ ਇਹ ਚਨੇ ਤੁਹਾਨੂੰ ਨਾ ਕਾਸ਼ਤ ਕੀਤੇ ਨੇ ਭਾਈ ਇਮਰਾਨ ਸਾਹਿਬ ਨੇ। ਯਾਨੀ ਕਿ ਇਹਨਾਂ ਵਿੱਚ ਐਵੇਂ ਸਮਝ ਲਓ ਕੋਈ ਬਿਮਾਰੀਆਂ ਵੀ ਨਹੀਂ ਆ? ਬਿਮਾਰੀ ਲੱਗਦੀ ਹੈ ਬਾਜ਼ ਔਕਾਤ ਨਹੀਂ ਇਹਨਾਂ ਨੂੰ ਇਸਤੇਮਾਲ ਕਰਦੇ ਇਨਸਾਨ ਵਾਸਤੇ, ਹਾਂ ਉਸ ਜਿਵੇਂ ਕਿ ਦੂਸਰੀਆਂ ਫਸਲਾਂ ਤੇ ਬਹੁਤ ਜ਼ਿਆਦਾ ਸਪਰੇਵਾਂ ਹੋ ਜਾਂਦੀਆਂ ਨੇ। ਬਿਲਕੁਲ ਨਹੀਂ, ਉਸ ਚੀਜ਼ ਕੋਈ ਨਹੀਂ ਹੈ, ਇਹ ਬਿਲਕੁਲ ਆਰਗੈਨਿਕ ਇਹਨੂੰ ਕਹਿ ਸਕਦੇ ਹਾਂ। ਬਿਲकुल ਜੀ, ਪਿਓਰ। ਸਹੀ। ਅੱਛਾ, ਇਹਦੀ ਪਰ ਏਕੜ ਪੈਦਾਵਾਰ ਕਿੰਨੀ ਤਕਰੀਬਨ? ਜਿਹੜੇ ਸਹੀ ਬਾਰਿਸ਼ ਹੋ ਗਈ ਹੈ ਤੇ ਸਹੀ ਮਾਸ਼ਾਅੱਲਾ, ਜਿਵੇਂ ਖੜੀ ਸਾਰੀ ਫਸਲ ਇਹਦੀ ਹੁਣ ਤੇ ਹੈ ਤਕਰੀਬਨ ਆਪਣਾ ਪਰ ਏਕੜ 200 kg ਤੋਂ ਲੈ ਕੇ 400 kg 500 kg ਤੱਕ ਹੋ ਜਾਂਦਾ ਹੈ। 500 kg ਤੇ ਇਹਦਾ ਰੇਟ ਸਰ ਕੀ ਹੈ? ਰੇਟ ਇਸ ਟਾਈਮ ਹਾਜ਼ਰ ਤੇ ਚੱਲ ਰਹੀ ਹੈ, ਚਲੋ ਅੱਗੇ ਰੇਟ ਹਾਜ਼ਰ ਚੱਲ ਰਿਹਾ ਜਨਾਬ, ਕੋਈ ਆਪਣਾ ਇਸ ਟਾਈਮ 18000 ਹੈ। 18000 पर 100 kg ਪਰ 100 kg। ਅਗਰ 300 kg ਹੋਈਆਂ ਤਾਂ 18 ਤੇ 54000 ਰੁਪਇਆ। ਉਹਦੇ ਵਿੱਚ ਅਗਰ ਤੁਸੀਂ ਖਰਚਾ ਪਾ ਲਓ 10000। ਹਾਂਜੀ, ਬੀਜ ਦਾ ਹੈ ਖਰਚਾ, ਬੀਜ ਦਾ ਮਹਿੰਗਾ ਹੁੰਦਾ ਥੋੜਾ। ਅੱਛਾ, ਬਾਕੀ ਡਰਿਲ ਦਾ ਖਰਚਾ ਹੈ ਟਰੈਕਟਰ ਦਾ, ਯਾਨੀ ਕਿ ਅੱਛਾ ਤੇ ਕਟਾਈ ਹੈ, ਯਾਨੀ ਕਿ ਬਾਕੀ ਇਸ ਤੋਂ ਇਲਾਵਾ ਹੋਰ ਐਸਾ ਕੋਈ ਨਹੀਂ ਹੈ। ਥ੍ਰੈਸ਼ਰ ਦਾ ਹੈ ਖਰਚ ਵਗੈਰਾ। ਸਹੀ ਜੀ ਹਾਂ। ਤੇ ਇਹਨੂੰ ਕਿੱਥੇ ਸੇਲ ਕਿੱਥੇ ਕਰਦੇ ਜਾ? ਇਹਨੂੰ ਥ੍ਰੈਸ਼ਰ ਕਰਕੇ ਮਤਲਬ ਇਹਦੇ ਦਾਣੇ ਕੱਢ ਕੇ ਸੇਲ? ਵੈਸੇ ਤਾਂ ਇੱਥੇ ਸੇਲ ਅਸੀਂ ਕਰਦੇ ਹਾਂ ਆਪਣੇ ਜਿਹੜੇ ਕਰੀਬੀ ਹੈ ਨੇ, ਚੌਕ ਆਜ਼ਮ ਹੈ, ਫਤਿਹਪੁਰ ਹੈ। ਹਾਂਜੀ, यानी कि ज्यादा जड़ा है जिथे माशाल्लाह बहुत ही जबरदस्त। नाज़रीन, बड़ा ही मजा आ रहा है, बड़ा देख के दिल खुश होया है कि तुसी वेखो अल्लाह पाक ने बगैर बारिश तो अपना बगैर पानी तो सॉरी आपदी रहमत नाल इन्हां नूं
ਇੱਥੇ ਲੈ ਕੇ ਆਓ ਜੀ ਕੈਮਰਾ। ਮਾਸ਼ਾਅੱਲਾ ਇਹਨਾਂ ਨੂੰ ਅੱਲਾਹ ਪਾਕ ਨਜ਼ਰੇ ਬਦ ਤੋਂ ਬਚਾਵੇ। ਬਹੁਤ ਹੀ ਇਮਰਾਨ ਭਾਈ ਤੁਹਾਡੀ ਅੱਛੀ ਫਸਲ ਖੜੀ, ਬੜੀ ਦਿਲ ਖੁਸ਼ ਹੋਇਆ ਵੇਖ ਬਿਲਕੁਲ ਕੇ। ਅਲਹਮਦੁਲਿਲਾ ਬਹੁਤ ਅੱਛੀ। ਤੇ ਤੁਸੀਂ ਦੂਸਰਾ ਕਿੰਨੇ ਏਕੜ ਤੇ ਦੱਸੀ ਕਾਸ਼ਤ ਕੀਤੀ ਹੈ? ਤਕਰੀਬਨ 120 ਤੋਂ ਹੈ ਆਪਣਾ 120-30 ਏਕੜ ਹੈ। ਨਾਜ਼ਰੀਨ ਕੈਮਰਾਮੈਨ ਤੁਹਾਨੂੰ ਵਿਖਾਵੇਗਾ। ਮਾਸ਼ਾਅੱਲਾ ਨਜ਼ਰ ਖਤਮ ਹੋ ਜਾਏਗੀ, ਚਨੇ ਖਤਮ ਨਹੀਂ ਹੋਣ ਵਾਲੇ। ਵਿਖਾਓ ਜੀ ਸਾਰਾ। ਅੱਛਾ ਇਹ ਜਿਹੜੇ ਟਿੱਬੇ ਤੇ ਨੇ, ਟਿੱਬੇ ਤੇ ਵੀ ਚਨੇ ਹੋ ਜਾਂਦੇ ਨੇ? ਬਿਲਕੁਲ ਹੁੰਦੇ ਨੇ, ਇਸੇ ਤਰ੍ਹਾਂ ਹੀ ਹੁੰਦੇ ਨੇ। ਅਗਰ ਬਾਰਿਸ਼ ਟਾਈਮ ਤੇ ਪੈ ਜਾਏ ਤਾਂ ਇਸੇ ਤਰ੍ਹਾਂ ਹੀ ਹੁੰਦੇ ਨੇ, ਸਹੀ ਜਿਵੇਂ ਸਹੀ। ਪੱਧਰੀ ਜਗ੍ਹਾ ਤੇ ਹੈ। ਨਾਜ਼ਰੀਨ ਸਾਡਾ ਚੈਨਲ ਇਹਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰ ਦਿਆ ਕਰੋ। ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਨੇ ਆ ਤੁਹਾਨੂੰ ਆਏ ਦਿਨ ਨਵੀਆਂ ਵੀਡੀਓ ਦਿੰਨੇ ਆ। ਬਹੁਤ ਸ਼ੁਕਰੀਆ, ਮਿਹਰਬਾਨੀ ਇਮਰਾਨ ਭਾਈ। ਥੈਂਕ ਯੂ।